धी भैन पत्नीए माताए, दुनिया तेरे सिर ते चलदी है, पर फिर भी समझ नहीं पैंदी, जद जन्मे हथ क्यों मलदी है। कि जमाना तो जम्मण तो बाद कोई मूँह गला घुट के जिहड़ा मारन दी लाइन सी, हुण तां कुख दे विच ही किवें जिहड़ा है वो घात कीता जांदा है। तुसी जमाने दा सितम देखो कि कुख दे विच मारना है, ते जे जम पैंदी है तो किवें अफसोस। जे मुंडा ना होए तो तुहाडी जिहड़ी प्रॉपर्टी है जां शरीकां नूं जिहड़ा भी इमीडिएट उस तो बाद जां गवर्नमेंट नूं चली जांदी सी। अज भी जिहड़ी टर्म जदों जापान दीयां फोर्सिस ने 1930s च चीन की राजधानी उस वेले दी नैनकिंग, उस दे उत्ते कब्जा किया ते लखां औरतां दे नाल अगले दिनां हफ्तियां दे विच रेप कीते गए, जिन्हों रेप ऑफ नैनकिंग कहंदे ने। जदों सोवियत यूनीयन दीयां फौजां बर्लिन दे विच दाखिल हुंदियां ने जर्मन दे विच, ते फिर रूसी सोल्जर जिहड़े अदरवाइज कम्युनिस्ट ने, कम्युनिज्म की विचारधारा एक इक्वालिटी की गल सी, किवें हज़ारां औरतां जिहड़ियां ने वो बर्लिन होण जां जिथे जिथे सोवियत फौजी गए जर्मन दे विच, उन्हां दे नाल रेप होए, जबर जनाह होए। भारती फौज जिहड़ी जून 84 हमलावर हुंदी है दरबार साहब ते, और जो कुछ फिर नवंबर 84 की नस्लकुश सिख नस्लकुशी दे नाल जिवें औरतां दे नाल समूहक जबर जनाह भारत भर दीयां सड़कां गलियां बाज़ारां दे विच कीता गया है। कश्मीर दे विच कल्ला यही नहीं कि यंगस्टर्स मारे जांदे ने, औरतां नूं किवें एक वैपन दे तौर ते स्टेट यूज़ करदी है ताकि जिहड़ा चुप कराया जाए उन्हां स्ट्रगल वालियां नूं। वाहिगुरू जी का खालसा वाहिगुरू जी की फतेह। अस्सलाम वालेकुम आदाब बर्ज़ महा तुहाडी होस्ट नीलम कौर ते TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਹੈ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहने सियाणे TV84 दे व्यूअर्स नू भी वाहिगुरू जी का खालसा वाहिगुरू जी की फतेह, ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आया नू प्रोग्राम सच्चो सच विच बहुत शुक्रिया जी। डॉक्टर साहब अज 8 मार्च 2022 25 फग्गन नानकशाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲ ਫੈਕਟਰ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟੀਮੋਰ ਤੋਂ ਵੀਰ ਗੁਰਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਾਡਾ ਮੀਡੀਆ ਨੈਰੇਟਿਵ ਮਜ਼ਬੂਤ ਕਰਨ ਦੀ ਲੋੜ ਹੈ। ਸਾਡੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ ਉਸ ਦਾ ਜਵਾਬ ਆਜ਼ਾਦ ਪੰਥਕ ਮੀਡੀਆ ਨਾਲ ਹੀ ਦਿੱਤਾ ਜਾ ਸਕਦਾ। ਸੋ ਨਵੀਂ ਪੀੜ੍ਹੀ ਨੂੰ ਪੰਥਕ ਭਾਵਨਾਵਾਂ ਨਾਲ ਜੋੜੇ ਰੱਖਣ ਲਈ ਨੈਰੇਟਿਵ ਬਿਲਡਿੰਗ ਦੀ ਅਹਿਮੀਅਤ ਹੈ। ਇਹ ਸ਼ਾਇਦ ਸਾਨੂੰ ਅੱਜ ਸਮਝ ਨਾ ਆਵੇ, ਜਿਵੇਂ 26 ਜਨਵਰੀ ਨੂੰ ਸਾਡੇ ਬੰਦਿਆਂ ਨੇ ਹੀ ਸਾਨੂੰ ਗੱਦਾਰ ਦਾ ਖਿਤਾਬ ਦਿੱਤਾ। ਇਸ ਤੋਂ ਸਾਨੂੰ ਸਾਡੀ ਮਾਨਸਿਕਤਾ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ। ਜੇ ਅਸੀਂ ਨਾ ਸੰਭਲੇ ਤਾਂ ਕਿਤੇ ਅਸੀਂ ਖਤਮ ਹੀ ਨਾ ਹੋ ਜਾਈਏ। ਗੁਰੂ ਘਰ ਹੋਣ, ਬਾਣੀ ਬਾਣਾ ਹੋਵੇ, ਪਰ ਸਾਡਾ ਨਿਆਰਾਪਨ ਮੁੱਕ ਜਾਵੇ। ਅੱਜ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰ, ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਾਂਗੇ ਗੁਰਬਾਣੀ ਦੀ ਇਸ ਤੁਕ ਤੋਂ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਸੋ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਗਿਆ ਇੰਟਰਨੈਸ਼ਨਲ ਵੂਮਨਸ ਡੇ ਹੈ। ਸੋ ਅੱਜ ਦੇ ਦਿਨ ਦੀ ਆਪਾਂ ਸਭ
ਜਗਤ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਸਮਾਜ ਵਿੱਚ ਜੋ ਔਰਤ ਦੀ ਵੱਡੀ ਦੇਣ ਹੈ ਉਹ ਇੱਕ ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ ਵਿੱਚ ਸਮੁੱਚੇ ਸਮਾਜ ਦੀ ਜਿਹੜੀ ਸਿਰਜਣਾ ਕਰਦੀ ਹੈ। ਸੋ ਪਰ ਮੁੱਢ ਕਦੀਮ ਤੋਂ ਔਰਤ ਜ਼ੁਲਮਾਂ ਦਾ ਸ਼ਿਕਾਰ ਹੁੰਦੀ ਆਈ ਹੈ। ਸੋ ਅੱਜ ਦੀ ਹਾਲਤ ਵਿੱਚ ਔਰਤ ਲੁੱਟ ਦਾ ਮਾਲ ਵੀ ਬਣ ਜਾਂਦੀ ਹੈ ਅਤੇ ਮਰਦ ਦੀ ਅਣਹੋਂਦ ਵਿੱਚ ਉਸ ਨੂੰ ਇਕੱਲਿਆਂ ਸਮਾਜ ਨਾਲ ਲੜਨਾ ਪੈਂਦਾ ਹੈ। ਪਰ ਧਰਤੀ ਮਾਂ ਵਾਂਗ ਔਰਤ ਸਭ ਕੁਝ ਚੁੱਪਚਾਪ ਸਹਾਰਦੀ ਹੋਈ ਜ਼ਿੰਦਗੀ ਦੇ ਜਿਹੜੇ ਪਹੀਏ ਨੂੰ ਚੱਲਦਾ ਰੱਖਦੀ ਹੈ। ਸੋ ਮੈਂ ਇੱਕ ਔਰਤ ਹੋਣ ਦੇ ਨਾਤੇ ਅੱਜ ਦੇ ਦਿਨ ਸਮੁੱਚੇ ਇਸਤਰੀ ਜਗਤ ਦੀ ਘਾਲਣਾ ਨੂੰ ਸਲਾਮ ਪੇਸ਼ ਕਰਦੀ ਹਾਂ। ਸੋ ਅੱਜ ਇਹਨਾਂ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਵੀਰ ਸਿੰਘ ਬਾਲਟੀਮੋਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਮੁੱਚਾ ਹੀ ਪਰਿਵਾਰ ਸਿੱਖੀ ਨੂੰ ਪਿਆਰ ਕਰਨ ਵਾਲਾ ਹੈ। ਇਹ ਦੋਵੇਂ ਵੀਰ ਜਦੋਂ ਬਹੁਤ ਛੋਟੇ ਵੀ ਸੀ, ਕਵੀਸ਼ਰੀ ਬਹੁਤ ਅੱਛੀ ਗਾਇਨ ਕਰਦੇ ਸੀ ਸੰਗਤ ਦੇ ਸਾਹਮਣੇ, ਔਰ ਹੁਣ ਆਪਣਾ ਸਫਲ ਕਾਰੋਬਾਰ ਕਰਦੇ ਨੇ, ਪੰਥਕ ਭਾਵਨਾਵਾਂ ਨਾਲ ਜੁੜੇ ਹੋਏ ਨੇ। ਔਰ ਜਿਹੜਾ ਵੀ ਦੁਨੀਆ ਭਰ 'ਚ ਗੁਰੂ ਨਾਨਕ ਨਾਮ ਲੇਵਾ ਜਿੱਥੇ ਵੀ ਵਸਦਾ ਹੈ ਉਸ ਦਾ ਆਪਣੀ ਧਰਤੀ ਨਾਲ, ਆਪਣੀ ਗੁਰੂਆਂ ਦੀ ਧਰਤੀ ਨਾਲ, ਪੰਜਾਬ ਦੇ ਨਾਲ ਮੋਹ ਹੈ। ਪੰਜਾਬ ਦਾ ਦੁੱਖ ਬਾਹਰ ਬੈਠੇ ਹਰ ਸਿੱਖ ਨੂੰ, ਹਰ ਪੰਜਾਬੀ ਨੂੰ, ਜਿਹੜਾ ਸੱਚਾ ਪੰਜਾਬੀ ਹੈ ਉਹ ਮਹਿਸੂਸ ਕਰਦਾ ਹੈ। ਉਹ ਇਹ ਮਹਿਸੂਸ ਕਰਦਾ ਹੈ ਕਿ ਸਾਡੀ ਉਹ ਧਰਤੀ ਜਿਹਨੇ ਸਾਰੇ ਮੁਲਕ ਦੇ ਲੋਕਾਂ ਦਾ ਢਿੱਡ ਭਰਿਆ, ਉਹ ਧਰਤੀ ਜਿੱਥੋਂ ਹਮੇਸ਼ਾ ਅਮਨ ਔਰ ਅਣਖ, ਕਦੇ ਵੀ ਅਮਨ ਬਿਨਾਂ ਅਣਖ ਤੋਂ ਨਹੀਂ ਹੁੰਦਾ। ਇਸ ਗੱਲ ਦਾ ਧਿਆਨ ਰਹੇ ਕਿ ਜੇ ਅਸੀਂ ਸ਼ਾਂਤੀ ਦੀ ਗੱਲ ਕਰੀਏ ਤਾਂ ਕਬਰਸਤਾਨ ਜਾਂ ਸ਼ਮਸ਼ਾਨ ਘਾਟ ਬੜੇ ਸ਼ਾਂਤ ਹੁੰਦੇ ਨੇ, ਲੇਕਿਨ ਕਿਹਨੂੰ ਪਸੰਦ ਹੈ ਕਬਰਸਤਾਨ ਦੀ ਸ਼ਾਂਤੀ ਜਾਂ ਸ਼ਮਸ਼ਾਨ ਘਾਟ ਦੀ ਸ਼ਾਂਤੀ? ਇਸੇ ਲਈ ਜਦੋਂ ਅਸੀਂ ਮਾਰਟਨ ਲੂਥਰ ਕਿੰਗ ਦੀ ਇਹ ਕੋਟ ਦੁਹਰਾਉਂਦੇ ਕਿ ਇਨਜਸਟਿਸ ਵਿਦਆਊਟ ਇਕੁਆਲਿਟੀ ਹੈਜ਼ ਨੋ ਮੀਨਿੰਗ, ਕਿ ਵੀ ਜੇ ਤੁਹਾਡੇ ਇਨਜਸਟਿਸ ਹੈ, ਤੁਸੀਂ ਕਰ ਰਹੇ ਹੋ ਨਾ ਜਸਟਿਸ ਵਿਦਆਊਟ ਇਕੁਆਲਿਟੀ ਹੈਜ਼ ਨੋ ਮੀਨਿੰਗ, ਕਿ ਜੇ ਤੁਹਾਨੂੰ ਹਰ ਇੱਕ ਨੂੰ ਤੁਸੀਂ ਨਿਆਂ ਨਹੀਂ ਦੇ ਸਕਦੇ, ਹਰ ਇੱਕ ਲਈ ਬਰਾਬਰੀ ਨਹੀਂ ਹੈ, ਤੇ ਫਿਰ ਜ਼ਾਹਰ ਹੈ ਕਿ ਜੇ ਤੁਸੀਂ ਮਾਲਕ ਔਰ ਨੌਕਰ ਦੇ ਵਿੱਚ ਇਹ ਰਹੇ ਕਿ ਜਿਸ ਵੀ ਟਰਮ ਦੇ ਉੱਤੇ ਨੌਕਰ ਨੂੰ ਮਾਲਕ ਨੌਕਰੀ ਕਰਨ ਲਈ ਕਹੇ ਉਹ ਮੰਨੀ ਜਾਏ ਤੇ ਪੀਸ ਹੈ ਘਰ 'ਚ। ਜਿੱਦਣ ਨੌਕਰ ਆਪਣੇ ਹੱਕਾਂ ਦੀ ਮੰਗ ਕਰੇਗਾ ਉਦੋਂ ਤਕਰਾਰ ਹੋਏਗਾ। ਸੋ ਜ਼ਾਹਰ ਹੈ ਕਿ ਉਸ ਤਕਰਾਰ ਨੂੰ ਕੋਈ ਆਤੰਕਵਾਦ ਕਹਿ ਦੇ, ਕੋਈ ਅਲਗਾਵਵਾਦ ਕਹਿ ਦੇ, ਜਾਂ ਉਸ ਨੂੰ ਕੋਈ ਅਸ਼ਾਂਤੀ ਕਹਿ ਦੇ, ਉਹ ਅਸ਼ਾਂਤੀ ਨਹੀਂ ਹੋਏਗੀ, ਕਿਉਂਕਿ ਅਲਟੀਮੇਟਲੀ ਤੁਹਾਨੂੰ ਆਪਣੇ ਹੱਕਾਂ ਦੇ ਲਈ ਖਲੋਣਾ ਪੈਂਦਾ ਹੈ। ਅਤੇ ਜਿਹੜੇ ਹੱਕਾਂ ਲਈ ਖਲੋਂਦੇ ਨੇ ਉਹਨਾਂ ਨੂੰ ਅਸੀਂ ਗੈਰਤਮੰਦ, ਅਣਖੀ ਲੋਕ ਕਹਿੰਦੇ। ਸੋ ਪੰਜਾਬ ਦੀ ਧਰਤੀ ਅਮਨ 'ਚ ਯਕੀਨ ਰੱਖਦੀ ਹੈ, ਕਿਉਂਕਿ ਉਸ ਧਰਤੀ ਦੇ ਉੱਤੇ ਸਾਡੇ ਸੂਫੀ ਫਕੀਰਾਂ, ਗੁਰੂਆਂ ਔਰ ਬੜੇ ਬੜੇ ਉਸ ਧਰਤੀ 'ਤੇ ਪੈਦਾ ਹੋਏ ਸਕਾਲਰਸ ਨੇ ਹਮੇਸ਼ਾ ਹੀ, ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਉਹ ਤਹਿਜ਼ੀਬ ਜਿੱਥੇ ਕਦੇ ਇੰਡਸ ਵੈਲੀ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਪਹਿਲਾਂ ਤੋਂ ਸੀ, ਜਦੋਂ ਅਜੇ ਸਾਰਾ ਯੂਰਪ ਇਹਨਾਂ ਨੂੰ ਜਿਹੜਾ ਈਵਨ ਕੁਕਿੰਗ ਦਾ ਆਰਟ ਵੀ ਨਹੀਂ ਸੀ, ਉਵੇਂ ਹੀ ਜਿਹੜਾ ਉਹ ਅੱਧ ਨੰਗੇ ਜਿਹੇ ਰਹਿੰਦੇ ਸੀ। ਅਤੇ ਉੱਥੇ ਕਿਸ ਕਿਸਮ ਦਾ ਅੱਜ ਵੀ ਜਦੋਂ ਐਕਸਕੈਵੇਸ਼ਨਸ ਹੁੰਦੀਆਂ ਨੇ ਜਾਂ ਪਿਛਲੇ ਪੀਰੀਅਡ 'ਚ 20ਵੀਂ ਸਦੀ 'ਚ ਹੋਈਆਂ, ਅਤੇ ਨਜ਼ਰ ਆਉਂਦਾ ਵੀ ਕਿਸ ਕਿਸਮ ਦੀ ਸੱਭਿਅਤਾ ਉੱਥੇ ਸੀ। ਔਰ ਜਿਸ ਸਿਵਲਾਈਜੇਸ਼ਨ ਜਾਂ ਤਹਿਜ਼ੀਬ 'ਚ ਬਾਬਾ ਫਰੀਦ ਆਏ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ 10 ਗੁਰੂ ਸਾਹਿਬਾਨ ਦਾ ਜਿਹੜੀ ਹੈ ਬੁਲੰਦ ਆਵਾਜ਼ ਬਾਗੈਰਤ ਜਿਹੜਾ ਲੋਕਾਂ ਦੇ ਵਿੱਚ ਗੂੰਜੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਕੁਰਬਾਨੀਆਂ ਦੀ ਗੱਲ ਕਰੀਏ ਤਾਂ ਫਿਰ ਇਹ ਬਾਰ-ਬਾਰ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਸਾਡੀ ਧਰਤੀ ਅੰਨਦਾਤਾ ਵੀ ਹੈ ਸਾਰੇ ਉਸ ਖਿੱਤੇ ਦਾ, ਉਸ ਦੀ ਜਿਹੜੀ ਹੈ ਖੜਗਤਾਰੀ ਬਾਂਹ ਵੀ ਰਹੀ। ਪਰ ਕਿਵੇਂ ਦਿੱਲੀ ਤਖਤ ਦੇ ਉੱਤੇ ਜੋ ਆ ਕੇ ਬੈਠਦਾ ਹੈ, ਫਿਰ ਉਸ ਦਾ ਦਿਮਾਗ ਕਿਵੇਂ ਖਰਾਬ ਹੁੰਦਾ ਹੈ ਕਿ ਬਜਾਏ ਪੰਜਾਬ ਦੇ ਲੋਕਾਂ ਨੂੰ ਔਰ ਖ਼ਾਸ ਤੌਰ 'ਤੇ ਸਿੱਖ ਕੌਮ ਨੂੰ ਜਿਹੜੀ ਪੰਜਾਬ ਦੀ ਰੂਹ ਹੈ ਪ੍ਰਫੁੱਲਤ ਹੋਣ ਦਾ ਮੌਕਾ ਦਿੰਦੇ, ਉਹਨਾਂ ਦਾ ਇਹੀ ਯਤਨ ਰਿਹਾ ਪਿਛਲੇ 75 ਸਾਲਾਂ 'ਚ। ਅਸੀਂ ਦੇਖਦੇ ਹਾਂ ਕਿ ਪੰਜਾਬ ਨੂੰ ਹਰ ਐਂਗਲ ਤੋਂ ਡਿਪਰਾਈਵ ਕੀਤਾ ਗਿਆ, ਵੱਡੀ ਇੰਡਸਟਰੀ ਨਾ ਲੱਗਣ ਦਿੱਤੀ ਗਈ, ਜਿਹੜੀ ਲੱਗੀ ਸੀ, ਜਿਹੜੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਬਟਾਲਾ ਹੋਏ, ਗੋਬਿੰਦਗੜ੍ਹ ਹੋਏ, ਖੰਨਾ ਹੋਏ, ਕਿਵੇਂ ਨੇਬਰਿੰਗ ਸਟੇਟਸ ਨੂੰ ਰਾਹਤਾਂ ਦਿੱਤੀਆਂ ਗਈਆਂ, ਇਕਨੋਮਿਕਲ ਪੈਕੇਜ ਦਿੱਤੇ ਗਏ, ਔਰ ਪੰਜਾਬ ਦੇ ਉਹ ਇੰਡਸਟਰੀਅਲਿਸਟ ਵੀ ਜਿਹੜਾ ਪੰਜਾਬ ਛੱਡ ਕੇ ਬਾਹਰ ਚਲੇ ਗਏ।
ਜੇ ਅਸੀਂ ਖੇਤੀਬਾੜੀ ਦੇ ਪੱਖ ਤੋਂ ਦੇਖੀਏ ਤੇ ਕਿਵੇਂ ਜਿਸ ਪੰਜਾਬ ਨੇ ਸਾਰੇ ਮੁਲਕ ਦੇ ਲਈ ਅੰਨ ਪੈਦਾ ਕੀਤਾ, ਉਹਨਾਂ ਨੂੰ ਕਿਵੇਂ ਕਿਸਾਨਾਂ ਦੇ ਵਿੱਚ ਜੇ ਸੁਸਾਈਡ ਜਾਂ ਖੁਦਕੁਸ਼ੀ ਆਈ ਤੇ ਉਸ ਦਾ ਦੇਖਣਾ ਹੋਏਗਾ ਕਿ ਭਾਈ ਜਿੰਨੀ ਲਾਗਤ ਹੈ ਈਵਨ ਉਹ ਉਨੀ ਵੀ ਜਦੋਂ ਜਿਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਿਹਾ ਜਾਂਦਾ ਉਸ ਦੇ ਵਿੱਚ ਜਿਹੜਾ ਸਾਰੇ ਟੱਬਰ ਨੇ ਮਿਹਨਤ ਕੀਤੀ ਹੈ ਜਾਂ 12-12 ਘੰਟੇ 14-14 ਘੰਟੇ ਕੰਮ ਕੀਤਾ ਉਹ ਕਾਊਂਟ ਨਹੀਂ ਹੁੰਦਾ। ਔਰ ਕਿਵੇਂ ਜਿਹੜਾ ਪੰਜਾਬ ਦੇ ਸਿਰ ਦੇ ਉੱਤੇ ਉਹਨੂੰ ਕਰਜ਼ੇ ਨਾਲ ਲੱਦਿਆ ਗਿਆ, ਪੰਜਾਬ ਦੀ ਜਵਾਨੀ ਦਾ ਨਸਲ ਘਾਤ ਕੀਤਾ ਗਿਆ, ਪੂਰੀ ਜਨਰੇਸ਼ਨ ਮਾਰ ਮੁਕਾਈ ਗਈ। ਔਰ ਉਸ ਦਾ ਵੀ ਨਤੀਜਾ ਸੀ ਜਿਹਨੂੰ ਕਰਜ਼ਾ ਕਿਹਾ ਜਾਂਦਾ ਇਹ ਉਹ ਹੈ ਕਿ ਭਾਈ ਜਿਹੜੀਆਂ ਗੋਲੀਆਂ ਦੇ ਨਾਲ ਅਸੀਂ ਤੁਹਾਡੇ ਮੁੰਡੇ ਮਾਰੇ ਨੇ ਉਹਨਾਂ ਦੀ ਕੀਮਤ ਤੁਸੀਂ ਦਿਓ। ਔਰ ਅਸੀਂ ਦੇਖ ਰਹੇ ਹਾਂ ਕਿ ਭਈ ਹੁਣ ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ ਹੈ, 25,000 ਸਕੁਅਰ ਕਿਲੋਮੀਟਰ ਇਹ ਕਹਿ ਕੇ ਕਿ ਜੀ ਬੜਾ ਖਤਰਾ ਹੈ ਔਰ ਇਹ ਸਰਹੱਦੀ ਏਰੀਆ। ਔਰ ਬਾਕੀ ਬੇਰੁਜ਼ਗਾਰੀ ਦਾ ਦੂਸਰੇ ਦਾ ਕੀ ਆਲਮ ਹੈ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਲਗਾਤਾਰ ਆਪਣੇ ਪ੍ਰੋਗਰਾਮਾਂ 'ਚ। ਸੋ ਇਹਨਾਂ ਹਾਲਾਤਾਂ 'ਚ ਜਦੋਂ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਔਰ ਜਿਹਨੂੰ ਵੀਰ ਗੁਰਵੀਰ ਸਿੰਘ ਔਰ ਉਹਨਾਂ ਦੇ ਸਾਥੀ ਚੰਗੀ ਤਰ੍ਹਾਂ ਜਿਹੜਾ ਜਿਸ ਦੀ ਹਮਾਇਤ ਕਰਦੇ ਨੇ ਕਿ ਬਿਨਾਂ ਕੌਮੀ ਘਰ ਖਾਲਿਸਤਾਨ ਤਾਮੀਰ ਕੀਤੇ ਬਿਨਾਂ ਪੰਜਾਬ ਜਿਹੜਾ ਉਸ ਦੀ ਨਾ ਗੌਰਵ ਨਾ ਅਣਖ ਨਾ ਉਸ ਦੀ ਪ੍ਰੋਸਪੈਰਿਟੀ ਉਹ ਵਾਪਸ ਨਹੀਂ ਆਏਗੀ ਕਦੇ ਵੀ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਵੀਰ ਗੁਰਵੀਰ ਸਿੰਘ ਜਿਨ੍ਹਾਂ ਦੀ ਐਡ ਵੀ ਸਾਡੇ ਪ੍ਰੋਗਰਾਮ ਤੇ ਚੱਲਦੀ ਹੈ ਰੈਗੂਲਰ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਅੱਜ ਸਪਾਂਸਰ ਵੀ ਕੀਤੇ। ਔਰ ਅੱਜ ਤੁਹਾਨੂੰ ਮੁਬਾਰਕ ਤੋਂ ਮੈਂ ਸ਼ੁਰੂ ਕਰਾਂ ਖਾਸ ਦਿਨ ਇੰਟਰਨੈਸ਼ਨਲ ਵਿਮਨਸ ਡੇ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਿਹੜੇ ਬਾਨੀ ਨੇ, ਬਾਨੀਆਂ 'ਚੋਂ ਇੱਕ ਨੇ ਔਰ ਜਿਨ੍ਹਾਂ ਨੇ ਪਿਛਲੀਆਂ ਆਲਮੋਸਟ ਅੱਧੀ ਸਦੀ ਤੋਂ ਕੌਮ ਨੂੰ ਅਗਵਾਈ ਦਿੱਤੀ ਹੈ, ਜੁਝਾਰੂ ਵੀ ਨੇ, ਫਿਲਾਸਫਰ ਵੀ ਨੇ, ਰਾਈਟਰ ਵੀ ਨੇ ਔਰ ਅੱਜ ਕੌਮ ਦੇ ਲਈ ਉਹ ਰਾਹ ਦਸੇਰਾ ਵੀ ਨੇ। ਉਹਨਾਂ ਨੇ ਅੱਜ ਦੇ ਦਿਨ ਦੇ ਉੱਤੇ ਬਰੀਫ ਇੱਕ ਕਪਲੇਟ ਲਿਖਿਆ, ਧੀ ਭੈਣ ਪਤਨੀਏ ਮਾਤਾਏ ਦੁਨੀਆ ਤੇਰੇ ਸਿਰ ਤੇ ਚੱਲਦੀ ਏ ਪਰ ਫਿਰ ਵੀ ਸਮਝ ਨਹੀਂ ਪੈਂਦੀ ਜਦ ਜਨਮੇ ਹੱਥ ਕਿਉਂ ਮਲਦੀ ਏ। ਧੀ ਭੈਣ ਪਤਨੀਏ ਮਾਤਾਏ ਦੁਨੀਆ ਤੇਰੇ ਸਿਰ ਤੇ ਚੱਲਦੀ ਏ ਪਰ ਫਿਰ ਵੀ ਸਮਝ ਨਹੀਂ ਪੈਂਦੀ ਜਦ ਜਨਮੇ ਹੱਥ ਕਿਉਂ ਮਲਦੀ ਏ। ਇਹ ਇਸ਼ਾਰਾ ਹੈ ਕਿ ਕਿਵੇਂ ਹੁਣ ਤਾਂ ਸੈਕਸ ਡਿਟਰਮੀਨੇਸ਼ਨ ਟੈਸਟ ਨੇ ਉਹ ਹਾਲਾਤ ਕਰ ਦਿੱਤੇ ਕਿ ਇੱਕ ਜ਼ਮਾਨਾ ਤਾਂ ਜੰਮਣ ਤੋਂ ਬਾਅਦ ਕੋਈ ਮੂੰਹ ਗਲਾ ਘੁੱਟ ਕੇ ਜਿਹੜਾ ਮਾਰਨ ਦੀ ਲਾਈਨ ਸੀ, ਹੁਣ ਤਾਂ ਕੁੱਖ ਦੇ ਵਿੱਚ ਹੀ ਕਿਵੇਂ ਜਿਹੜਾ ਹੈ ਉਹ ਘਾਤ ਕੀਤਾ ਜਾਂਦਾ ਹੈ। ਔਰ ਇਹ ਉਹੀ ਹੈ ਜਿਸ ਦਾ ਘਾਤ ਕੀਤਾ ਜਾਂਦਾ ਹੈ ਜਿਹੜੀ ਮਾਂ ਦੇ ਰੂਪ 'ਚ ਸਾਡੇ ਹਰ ਹੌਕੇ ਦੇ ਨਾਲੋਂ ਵੀ ਜਿਹੜਾ ਹਰ ਦਰਦ ਨੂੰ ਜੇ ਕੋਈ ਸਮਝਦਾ ਦੁਨੀਆ 'ਚ ਤਾਂ ਤੁਹਾਡੀ ਮਾਂ ਸਮਝਦੀ ਹੈ, ਜਿਹੜੀ ਇੱਕ ਭੈਣ ਦੇ ਨਾਤੇ ਹਮੇਸ਼ਾ ਵੀਰ ਦੀ ਜਿਹੜੀ ਹੈ ਸੁੱਖ ਮੰਗਦੀ ਹੈ, ਹਮੇਸ਼ਾ ਉਸ ਦੀਆਂ ਹੀ ਘੋੜੀਆਂ ਗਾਉਂਦੀ ਹੈ, ਜਿਹੜੀ ਇੱਕ ਪਤਨੀ ਦੇ ਤੌਰ 'ਤੇ ਪਤੀ ਦਾ ਹਰ ਦੁੱਖ ਸੁੱਖ ਉਸ ਦੀ ਸ਼ਰੀਕ ਹੁੰਦੀ ਹੈ ਤੇ ਇੱਕ ਧੀ ਦੇ ਤੌਰ 'ਤੇ ਹਮੇਸ਼ਾ ਆਪਣੇ ਮਾਂ ਪਿਓ ਦੀ ਗਮਖਾਰ ਹੁੰਦੀ ਹੈ। ਧੀਆਂ ਵਿਆਹੀਆਂ ਜਾਂਦੀਆਂ ਨੇ, ਉਹਨਾਂ ਦੇ ਆਪਣੇ ਬੱਚੇ ਹੁੰਦੇ ਨੇ, ਉਹਨਾਂ ਦਾ ਆਪਣਾ ਵੱਡਾ ਟੱਬਰ ਹੁੰਦਾ, ਪਰ ਉਹਨਾਂ ਦੀ ਫਸਟ ਲਾਇਲਟੀ ਜਿਹੜੀ ਹੈ ਉਹ ਆਪਣੇ ਮਾਂ ਬਾਪ ਨਾਲ ਹੁੰਦੀ ਹੈ। ਪਰ ਇਹਦੇ ਬਾਵਜੂਦ ਤੁਸੀਂ ਜ਼ਮਾਨੇ ਦਾ ਸਿਤਮ ਦੇਖੋ ਕਿ ਕੁੱਖ ਦੇ ਵਿੱਚ ਮਾਰਨਾ ਤੇ ਜੇ ਜੰਮ ਪੈਂਦੀ ਹੈ ਤੇ ਕਿਵੇਂ ਅਫਸੋਸ। ਹਾਲਾਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਕੁਛ ਥੋੜ੍ਹਾ ਬਹੁਤ ਬਦਲਦਾ ਵੀ ਨਜ਼ਰ ਆਉਂਦਾ, ਪਰ ਇਹ ਪਿਕਚਰ ਸਿਰਫ ਘਰੇਲੂ ਦਾਇਰਾਕਾਰ ਦੀ ਨਹੀਂ ਹੈ ਕਿ ਭਾਈ ਘਰ ਦੇ ਮਾਹੌਲ ਦੇ ਵਿੱਚ ਔਰਤ ਕਿੰਨੀ ਮਜ਼ਬੂਤ ਹੈ। ਔਰ ਮੈਂ ਸਮਝਦਾ ਵੀ ਮਜ਼ਹਬਾਂ ਦੀ ਦੁਨੀਆ 'ਚ ਜਿਹੜੀ ਟ੍ਰਿਬਿਊਟ ਗੁਰੂ ਨਾਨਕ ਸਾਹਿਬ ਨੇ ਦਿੱਤੀ, ਔਰ ਜੇ ਤੁਸੀਂ 5.5 ਸਦੀਆਂ ਪਹਿਲਾਂ ਦਾ ਸਮਾਜ ਦੇਖੋ, ਅੱਡ-ਅੱਡ ਮਜ਼ਹਬਾਂ ਦੀ ਇਸ ਇਸ਼ੂ ਦੇ ਉੱਤੇ ਟੇਕ ਦੇਖੋ, ਮੇਲ ਸ਼ੋਵਨਿਸਟ ਮੇਲ ਡੋਮੀਨੈਂਟ ਸੁਸਾਇਟੀ ਦੇਖੋ ਜਿਹਦੇ 'ਚ ਔਰਤ ਦੇ ਕੋਲ ਕੋਈ ਹਕੂਕ ਨਹੀਂ, ਘਰ ਦੀ ਚਾਰ ਦੀਵਾਰੀ ਹੈ ਜਾਂ ਪਰਦਾ ਹੈ, ਉਸ ਦੇ ਕੋਲ ਕੋਈ ਜਾਇਦਾਦ ਦਾ ਹੱਕ ਨਹੀਂ, ਕੋਈ ਮੁੱਢਲਾ ਹੱਕ ਨਹੀਂ। ਉਹ ਜੰਗ ਦੇ ਵੇਲੇ ਜਿਹੜੀ ਹੈ ਮਾਲੇ ਗਨੀਮਤ ਹੈ, ਜਦੋਂ ਲੁੱਟਿਆ ਜਾਂਦਾ ਸੀ ਔਰਤਾਂ ਦੀ ਲੁੱਟ ਉਹ ਹਿੱਸਾ ਸੀ ਉਸ ਸਾਰੇ ਦਾ। ਤੇ ਉਸ ਧਰਤੀ ਦੇ ਖਿੱਤੇ ਤੇ ਬੇਸ਼ੱਕ ਇਹ ਦਿਨ ਜਦੋਂ ਅਸੀਂ ਅੱਜ ਇੰਟਰਨੈਸ਼ਨਲ ਵਿਮਨਸ ਡੇ ਕਹਿ ਰਹੇ ਹਾਂ, ਇਹ ਯੂਨਾਈਟਿਡ ਨੇਸ਼ਨਸ ਨੇ 1975 ਦੇ ਵਿੱਚ ਇਸ ਦਿਨ ਨੂੰ 8 ਮਾਰਚ ਨੂੰ ਇਹ ਇੰਟਰਨੈਸ਼ਨਲ ਵਿਮਨਸ ਡੇ ਐਲਾਨਿਆ। ਅੱਜ UN ਦੀ ਛੁੱਟੀ ਵੀ ਹੈ ਨੈਸ਼ਨਲ
ਉਹਨਾਂ ਦੀ ਹੌਲੀਡੇ ਹੈ ਔਰ ਇਸ ਦਿਨ ਦੀ ਇੱਕ ਆਪਣੀ ਹਿਸਟਰੀ ਹੈ। ਔਰ ਇਹ ਜੇ ਅਸੀਂ ਈਵਨ 20ਵੀਂ ਸਦੀ ਦੇ ਮੁੱਢਲੇ ਪੀਰੀਅਡ 'ਚ ਦੇਖੀਏ ਅੱਜ ਤਾਂ ਦੁਨੀਆ ਭਰ ਦੇ ਵਿੱਚ ਜਦੋਂ ਵੋਟਾਂ ਦੀ ਗੱਲ ਹੁੰਦੀ ਹੈ, ਜਿੱਥੇ ਡੈਮੋਕ੍ਰੇਸੀ ਦੇ ਨਾਂ ਥੱਲੇ ਵੋਟਿੰਗ ਹੈ, ਅਸੀਂ ਦੇਖਦੇ ਹਾਂ ਜੀ ਹਰ 18 ਸਾਲ ਤੋਂ ਉੱਪਰ ਮਰਦ ਔਰ ਔਰਤ ਨੂੰ ਵੋਟ ਦਾ ਹੱਕ ਹੈ। ਪਰ ਇਵੇਂ ਨਹੀਂ ਸੀ। ਔਰਤ ਨੂੰ ਵੋਟ ਦਾ ਹੱਕ ਲੈਣ ਲਈ ਈਵਨ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਡਵਾਂਸ ਜਿਹੜੇ ਆਪਣੇ ਆਪ ਨੂੰ ਸਿਵਲਾਈਜੇਸ਼ਨ ਦੀ ਹੱਬ ਕਹਿੰਦੇ ਨੇ, ਅਮਰੀਕਾ ਜਾਂ ਇੰਗਲੈਂਡ ਜਾਂ ਫਰਾਂਸ ਜਾਂ ਦੂਜਿਆਂ ਦੇ ਵਿੱਚ ਕਿੰਨੀ ਲੰਬੀ ਸਟਰਗਲ ਕਰਨੀ ਪਈ। ਇੰਗਲੈਂਡ ਦੇ ਵਿੱਚ ਜਦੋਂ ਇਸ ਵੋਟਿੰਗ ਕੈਂਪੇਨ ਦੀ ਗੱਲ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ, ਉਹਨਾਂ ਦੀ ਡਾਟਰ ਸੋਫੀਆ ਦਲੀਪ ਸਿੰਘ, ਉਹਨੇ ਕਿਵੇਂ ਸਟਰਗਲ ਕੀਤੀ, ਕਿਵੇਂ ਜੇਲ੍ਹਾਂ ਕੱਟੀਆਂ ਕਿ ਔਰਤ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ। ਅਮਰੀਕਾ ਦੇ ਵਿੱਚ ਵੀ ਇਹ ਹੱਕ ਜਿਹੜਾ 1920 'ਚ ਔਰਤ ਨੂੰ ਹੱਕ ਮਿਲਦਾ ਔਰ ਇੱਕ ਲੰਬਾ, ਔਰ ਜਦੋਂ ਤੁਸੀਂ ਈਵਨ ਅਮਰੀਕਾ ਦੀ ਹਿਸਟਰੀ ਦੇਖੋਗੇ ਲੱਖਾਂ ਲੋਕ ਉਸ ਪੀਰੀਅਡ 'ਚ ਵਾਸ਼ਿੰਗਟਨ ਦੇ ਵਿੱਚ ਅਮਰੀਕਨ ਇਕੱਠੇ ਹੋਏ ਕਿ ਔਰਤਾਂ ਨੂੰ ਕਿਉਂ ਇਹ ਹੱਕ ਦਿੱਤਾ ਜਾ ਰਿਹਾ ਔਰ ਇਹ ਲੰਬੀ ਸਟਰਗਲ ਹੈ। ਔਰ ਇਸ ਲਈ ਜਦੋਂ ਅਸੀਂ ਈਵਨ ਇੰਟਰਨੈਸ਼ਨਲ ਵਿਮਨ ਡੇ ਦੀ ਹਿਸਟਰੀ ਵੀ ਦੇਖਦੇ ਹਾਂ ਤੇ ਇਸ ਨੂੰ ਅਸੀਂ 3 ਫੇਜ਼ਿਸ ਦੇ ਵਿੱਚ ਦੇਖ ਸਕਦੇ ਹਾਂ। ਪਹਿਲੀ ਵੇਵ ਜਿਹੜੀ 20ਵੀਂ ਸਦੀ ਦੀ ਬਿਗਨਿੰਗ 'ਚ ਹੁੰਦੀ ਹੈ, 1917 'ਚ ਰਸ਼ੀਅਨ ਇਨਕਲਾਬ ਹੁੰਦਾ ਹੈ, ਰਸ਼ੀਅਨ ਚੇਂਜ ਹੁੰਦੀ ਹੈ ਔਰ ਇਹ ਮੂਵਮੈਂਟ ਪੈਰਲਲ ਕਾਫੀ ਲੰਬਾ ਵਕਤ 1975 ਤੱਕ ਪਹੁੰਚਦੇ ਆ। ਇਹ ਇੱਕ ਕਮਿਊਨਿਸਟ ਮੂਵਮੈਂਟ ਦੇ ਤੌਰ ਤੇ ਹੀ ਮੰਨੀ ਜਾਂਦੀ ਸੀ ਕਿਉਂਕਿ ਕਮਿਊਨਿਜ਼ਮ ਨੇ ਜਿੱਥੇ ਕੈਪੀਟਲਿਸਟ ਸੁਸਾਇਟੀ ਤੋਂ ਛੁਟਕਾਰੇ ਦੀ ਗੱਲ ਕੀਤੀ ਉੱਥੇ ਵਿਮਨ ਐਮੈਂਸੀਪੇਸ਼ਨ ਦੀ ਗੱਲ ਵੀ ਕੀਤੀ। ਇਸ ਲਈ ਇਹ ਲੈਫਟਿਸਟ ਜਿਹੜੀ ਵਿਚਾਰਧਾਰਾ ਵਾਲੇ ਸੀ ਉਹ ਇਸ ਦੇ ਹਾਮੀ ਸੀ। ਔਰ ਲੇਕਿਨ ਇਹ ਵੀ ਹੋਇਆ ਕਿ 1930ਵਿਆਂ 'ਚ ਪਹੁੰਚਦੇ ਆ ਅਮਰੀਕਾ ਦੇ ਵਿੱਚ ਜਦੋਂ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਫਿਰ ਇੱਕਦਮ ਸੈਕੰਡ ਵਰਲਡ ਵਾਰ ਦਾ ਮਾਹੌਲ ਬਣਦਾ ਹੈ। ਪਹਿਲੀ ਵਾਰ ਜਿਹੜੀ ਵਰਕ ਫੋਰਸ ਹੈ, ਔਰਤਾਂ ਕੰਮ ਦੇ ਵਿੱਚ 1930ਵਿਆਂ 'ਚ ਸ਼ੁਰੂ ਹੁੰਦੀਆਂ ਨੇ, ਨਹੀਂ ਤਾਂ ਇੱਥੇ ਵੀ ਉਹੀ ਘਰੇਲੂ ਬੱਚੇ ਜੰਮਣਾ ਪਾਲਣਾ ਉਹਨਾਂ ਕੁ ਪਾਰਟੀ ਸੀ। ਔਰ ਫਿਰ ਉਹਦੇ ਨਾਲ ਬਾਕੀ ਹੱਕ ਹਾਲਾਂ ਇੱਕੋ ਜੌਬ ਦੇ ਲਈ ਅੱਜ ਵੀ ਤੁਹਾਨੂੰ ਐਸੇ ਜੌਬ ਮਿਲਣਗੇ ਕਿ ਜਿਹੜੀ ਔਰਤ ਹੈ ਉਸ ਦੀ ਤਨਖਾਹ ਘੱਟ ਹੋਏਗੀ, ਲੇਕਿਨ ਉਹਨਾਂ ਨੇ ਕਿੰਨਾ ਲੰਬਾ ਸਫ਼ਰ ਤੈਅ ਕੀਤਾ। ਪਹਿਲੀ ਵੇਵ ਤਾਂ ਜਿਹੜੀ ਹੈ ਉਹ ਕਮਿਊਨਿਜ਼ਮ ਵਾਲੀ ਸੀ। ਦੂਸਰੀ ਵੇਵ ਜਿਹੜੀ 1960ਵਿਆਂ ਦੇ ਵਿੱਚ ਆਉਂਦੀ ਹੈ ਜਦੋਂ ਕਿ ਹਿੱਪੀ ਮੂਵਮੈਂਟ ਔਰ ਸਿਵਲ ਲਿਬਰਟੀ ਮੂਵਮੈਂਟ ਅਮਰੀਕਾ ਦੇ ਵਿੱਚ ਇਹ ਸਾਰੀ ਅਸੀਂ ਦੇਖਦੇ ਤਾਂ ਉਹ ਫੈਮਿਨਿਸਟ ਮੂਵਮੈਂਟ ਨੇ ਉਹਨੂੰ ਇੱਕ ਵੱਖਰਾ ਰੰਗ ਦਿੱਤਾ। ਉਹ ਕੋਈ ਆਈਡੀਓਲੋਜੀਕਲੀ ਕੋਈ ਮਾਰਕਸਿਜ਼ਮ 'ਚੋਂ ਪ੍ਰੇਰਿਤ ਨਹੀਂ ਸੀ, ਪਰ ਉਹਨਾਂ ਦਾ ਸੀ ਕਿ ਸਭ ਗੁਲਾਮੀ ਪਰੇ ਮਾਰੋ ਚੁੱਕ ਕੇ। ਔਰ ਉਹਦੇ 'ਚ ਜਿਹੜੀ ਹੈ ਈਵਨ ਫੈਮਿਲੀ ਇੰਸਟੀਟਿਊਸ਼ਨ ਵੀ ਜਿਹੜੀ ਹੈ ਉਹ ਵੀ ਸਫਰ ਹੋਈ, ਉਹ ਟੂ ਐਕਸਟ੍ਰੀਮ ਤੱਕ ਗਏ। ਅੱਜ ਵੀ ਤੁਹਾਨੂੰ ਫੈਮਿਨਿਸਟ ਮੂਵਮੈਂਟ ਦੇ ਰੈਮਨੈਂਟ ਮਿਲਣਗੇ। ਪਰ ਇਸ ਸਾਰੇ 'ਚੋਂ ਚੱਲਦੇ ਆ ਯੂਰਪ ਦੇ ਵਿੱਚ ਈਵਨ ਜਦੋਂ ਇਹ ਵਿਮਨ ਡੇ ਕਰਕੇ ਮਨਾਇਆ ਜਾਂਦਾ ਸੀ, ਉਹਨੂੰ ਕਿਹਾ ਹੀ ਜਾਂਦਾ ਸੀ ਵਿਮਨਸ ਇੰਟਰਨੈਸ਼ਨਲ ਡੇ ਆਫ ਸਟਰਗਲ। ਔਰ ਇਸ ਦੇ ਨਾਲ ਫਿਰ ਜਿਹੜੀ ਇਕੱਲਾ ਇਹ ਨਹੀਂ ਸੀ ਕਿ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਕਿ ਜੀ ਔਰਤ ਦੀ ਕਿੰਨੀ ਵੱਡੀ ਦੇਣ ਹੈ ਸਮਾਜ ਨੂੰ। ਇਹਦੇ 'ਚ ਜਿਹੜੇ 4-5 ਨੁਕਤੇ ਸੀ। ਇਕੁਆਲਿਟੀ, ਕਿ ਔਰਤ ਨੂੰ ਵੋਟ ਦਾ ਹੱਕ ਜਿਵੇਂ ਅਮਰੀਕਾ 'ਚ 1920 'ਚ ਮਿਲਿਆ, UK ਦੂਜੇ 'ਚ ਥੋੜ੍ਹਾ ਪਹਿਲਾਂ ਮਿਲਿਆ, ਪਰ ਇਹ ਸਾਰੀਆਂ ਇਹਨਾਂ 20ਵੀਂ ਸਦੀ ਦੀਆਂ ਕਹਾਣੀਆਂ ਨੇ। ਫਿਰ ਇੱਕੋ ਥਾਂ ਦੇ ਉੱਤੇ ਜਿਹੜਾ ਉਹ ਦੋਨਾਂ ਨੂੰ ਅਪਰਚੁਨਿਟੀਜ਼ ਹੋਏ, ਮਰਦ ਔਰ ਔਰਤ ਨੂੰ। ਫਿਰ ਲੀਗਲ ਰਾਈਟਸ ਕਾਨੂੰਨੀ ਤੌਰ 'ਤੇ ਈਵਨ ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਤੇ ਜਿਹੜਾ ਇਨਹੈਰੀਟੈਂਸ ਲਾਅ ਹੈ ਉਹ ਤਾਂ 1950ਵਿਆਂ 'ਚ ਔਰਤ ਨੂੰ ਜਿਹੜਾ ਪ੍ਰੋਪਰਟੀ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਹੱਕ ਮਿਲਿਆ। ਹੁਣ ਬਹੁਤ ਵਾਰ ਇਹ ਵੀ ਜਦੋਂ ਤੁਸੀਂ ਇਹ ਸਾਰੀ ਡਿਬੇਟ 'ਚ ਆਉਂਦੇ ਹੋ ਕਿ ਜੀ ਮੇਲ ਚਾਈਲਡ ਕਿਉਂ ਪ੍ਰੈਫਰ ਕੀਤਾ ਜਾਂਦਾ ਸੀ, ਇਹਦਾ ਇੱਕ ਵੱਡੇ ਕਾਰਨਾਂ 'ਚੋਂ ਇਹ ਵੀ ਸੀ। ਇੱਕ ਤਾਂ ਜ਼ਾਹਰ ਹੈ ਖੇਤੀਬਾੜੀ ਪ੍ਰਧਾਨ ਸੁਸਾਇਟੀ ਔਰ ਤੁਸੀਂ ਜਿਹੜਾ ਤੁਹਾਨੂੰ ਜੇ ਮਰਦ ਹੁੰਦਾ ਹੈ ਤਾਂ ਉਹ ਤੁਹਾਡਾ ਸਾਥੀ ਬਣਦਾ, ਪਰ ਇੱਕ ਵੱਡਾ ਕਾਰਨ ਇਹ ਸੀ ਕਿ ਜੇ ਮੁੰਡਾ ਨਾ ਹੋਏ ਤੇ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਜਾਂ ਸ਼ਰੀਕਾਂ ਨੂੰ ਜਿਹੜਾ ਵੀ ਇਮੀਡੀਏਟ ਉਸ ਤੋਂ ਬਾਅਦ ਜਾਂ ਗਵਰਨਮੈਂਟ ਨੂੰ ਚਲੀ ਜਾਂਦੀ ਸੀ। ਸੋ ਇਹ ਵੀ ਇੱਕ ਰੀਜ਼ਨ ਸੀ ਕਿ ਭਾਈ ਜਿਹੜਾ ਹਮੇਸ਼ਾ ਔਰਤ ਨੂੰ ਜਿਹੜਾ ਹੈ ਉਹ ਦੁਤਕਾਰਿਆ ਹੀ ਗਿਆ। ਫਿਰ ਇਸ ਦੇ ਨਾਲ ਜਿਹੜਾ ਰੀਪਰੋਡਕਟਿਵ ਰਾਈਟਸ ਦੀ ਗੱਲ ਵੀ ਤੁਰੀ। ਹੁਣ ਜਦੋਂ ਤੁਸੀਂ ਅਮਰੀਕਾ ਜਾਂ ਵੈਸਟਰਨ ਸੁਸਾਇਟੀ ਵਿੱਚ ਵੀ ਪ੍ਰੋ ਐਬੋਰਸ਼ਨ, ਅਗੇਂਸਟ ਐਬੋਰਸ਼ਨ ਔਰ ਹੁਣ ਤਾਂ ਕਿੰਨਾ ਕੁਛ ਹੀ ਹੋਰ ਆ ਗਿਆ, ਉਹਦੇ 'ਚ ਮੈਂ ਨਹੀਂ ਜਾਵਾਂਗਾ। ਇਹ ਉਹਦੇ 'ਚੋਂ ਹੀ ਨਿਕਲੀ ਗੱਲ ਹੈ ਕਿ ਜੀ ਰੀਪਰੋਡਕਟਿਵ ਰਾਈਟਸ ਕਿ ਮਾਈ ਬਾਡੀ ਇਜ਼ ਮਾਈ ਬਾਡੀ, ਆਈ ਹੈਵ ਟੂ ਡਿਸਾਈਡ ਵਟ ਆਈ ਹੈਵ ਟੂ ਡੂ। ਹਾਲਾਂ ਮੇਰਾ ਇਸ ਦੇ ਨਾਲ ਇਖਤਲਾਫਾਤ ਨੇ ਕਿ ਇਹ ਕਿੱਥੇ ਕੁ ਜਾ ਕੇ ਗੱਲ ਰੁਕਣੀ ਚਾਹੀਦੀ ਹੈ। ਫਿਰ ਪ੍ਰੀਵੈਂਸ਼ਨ ਆਫ ਵਾਇਲੈਂਸ ਅਗੇਂਸਟ ਵਿਮਨ, ਕਿਉਂਕਿ ਜਿਹੜੀ ਵਾਇਲੈਂਸ ਹੈ ਇਹ ਇਕੱਲੀ ਇਹੀ ਨਹੀਂ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਜਾਂ ਜੰਗ ਜਿੱਤਣ ਵਾਲੀਆਂ ਧਿਰਾਂ ਔਰਤਾਂ ਦੇ ਨਾਲ ਕੀ ਸਲੂਕ ਕਰਦੀਆਂ, ਇਹ ਨਹੀਂ
ਕਿ ਅਸੀਂ 18ਵੀਂ 19ਵੀਂ ਸਦੀ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਪਹਿਲੀਆਂ ਸਦੀਆਂ ਦੀ, 20ਵੀਂ ਸਦੀ ਦੇ ਵਿੱਚ ਵੀ ਅੱਜ ਵੀ ਜਿਹੜੀ ਟਰਮ ਜਦੋਂ ਜਾਪਾਨ ਦੀਆਂ ਫੋਰਸਿਸ ਨੇ 1930s 'ਚ ਚੀਨ ਦੀ ਰਾਜਧਾਨੀ ਉਸ ਵੇਲੇ ਦੀ ਨੈਨਕਿੰਗ ਉਸ ਦੇ ਉੱਤੇ ਕਬਜ਼ਾ ਕੀਤਾ ਅਤੇ ਲੱਖਾਂ ਔਰਤਾਂ ਦੇ ਨਾਲ ਅਗਲੇ ਦਿਨਾਂ ਹਫ਼ਤਿਆਂ ਦੇ ਵਿੱਚ ਰੇਪ ਕੀਤੇ ਗਏ, ਜਿਹਨੂੰ ਰੇਪ ਆਫ ਨੈਨਕਿੰਗ ਕਹਿੰਦੇ ਨੇ। ਔਰ ਅਫਸੋਸ ਇਸ ਗੱਲ ਦਾ ਕਿ ਈਵਨ ਜਿਹੜੀ ਕਮਿਊਨਿਸਟ ਮੂਵਮੈਂਟ ਜਿਹਦੇ ਨਾਲ ਪੈਰਲਲ ਵਿਮਨ ਇੰਡੀਪੈਂਡੈਂਸ ਮੂਵਮੈਂਟ 20th ਸੈਂਚੁਰੀ ਬਿਗਨਿੰਗ ਸ਼ੁਰੂ ਹੁੰਦੀ ਹੈ, ਜਦੋਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਬਰਲਿਨ ਦੇ ਵਿੱਚ ਦਾਖਲ ਹੁੰਦੀਆਂ ਨੇ ਜਰਮਨ ਦੇ ਵਿੱਚ, ਅਤੇ ਫਿਰ ਰੂਸੀ ਸੋਲਜਰ ਜਿਹੜੇ ਅਦਰਵਾਈਜ਼ ਕਮਿਊਨਿਸਟ ਨੇ, ਕਮਿਊਨਿਜ਼ਮ ਦੀ ਵਿਚਾਰਧਾਰਾ 'ਚ ਇੱਕ ਇਕੁਆਲਿਟੀ ਦੀ ਗੱਲ ਸੀ, ਕਿਵੇਂ ਹਜ਼ਾਰਾਂ ਔਰਤਾਂ ਜਿਹੜੀਆਂ ਨੇ ਉਹ ਬਰਲਿਨ ਹੋਣ ਜਾਂ ਜਿੱਥੇ ਜਿੱਥੇ ਸੋਵੀਅਤ ਫੌਜੀ ਗਏ ਜਰਮਨ ਦੇ ਵਿੱਚ, ਉਹਨਾਂ ਦੇ ਨਾਲ ਰੇਪ ਹੋਏ, ਜਬਰ ਜਨਾਹ ਹੋਏ। ਔਰ ਇਹ ਵਰਤਾਰਾ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਉਸ ਕਿਸਮ ਦੀਆਂ ਮੁਹਿੰਮਾਂ ਨੇ ਉਹਨਾਂ ਦੇ ਇਕੱਲਾ ਇਹੀ ਨਹੀਂ ਕਿ ਦੁਸ਼ਮਣ ਦੀ ਫੌਜ ਨੇ। ਜੇ ਪੰਜਾਬ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰੀਏ ਜਾਂ ਅੱਜ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰੀਏ, ਤਾਂ ਭਾਰਤੀ ਫੌਜ ਜਿਹੜੀ ਜੂਨ 84 'ਚ ਹਮਲਾਵਰ ਹੁੰਦੀ ਹੈ ਦਰਬਾਰ ਸਾਹਿਬ 'ਤੇ, ਔਰ ਜੋ ਕੁਛ ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਨਾਲ ਜਿਵੇਂ ਔਰਤਾਂ ਦੇ ਨਾਲ ਸਮੂਹਕ ਜਬਰ ਜਨਾਹ ਭਾਰਤ ਭਰ ਦੀਆਂ ਸੜਕਾਂ, ਗਲੀਆਂ, ਬਾਜ਼ਾਰਾਂ ਦੇ ਵਿੱਚ ਕੀਤਾ ਗਿਆ ਹੈ। ਕਸ਼ਮੀਰ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਯੰਗਸਟਰਸ ਮਾਰੇ ਜਾਂਦੇ ਨੇ, ਔਰਤਾਂ ਨੂੰ ਕਿਵੇਂ ਇੱਕ ਵੈਪਨ ਦੇ ਤੌਰ 'ਤੇ ਸਟੇਟ ਯੂਜ਼ ਕਰਦੀ ਹੈ ਤਾਂ ਕਿ ਜਿਹੜਾ ਚੁੱਪ ਕਰਾਇਆ ਜਾਏ ਉਹਨਾਂ ਸਟਰਗਲ ਵਾਲਿਆਂ ਨੂੰ। ਪੰਜਾਬ ਦੇ ਵਿੱਚ ਅਸੀਂ ਇਸ ਪਾਰਟ ਨੂੰ ਦੇਖਿਆ 80ਵਿਆਂ ਦੀ ਦਹਾਈ 'ਚ, 90ਵਿਆਂ ਦੀ ਦਹਾਈ 'ਚ, ਜਦੋਂ ਕਿ ਜਿਹੜੇ ਆਜ਼ਾਦੀ ਦੇ ਰਸਤੇ 'ਤੇ ਨਿਕਲੇ ਨੇ, ਉਹਨਾਂ ਦੀ ਮਾਂ, ਭੈਣ, ਉਹਨਾਂ ਦੀ ਬੱਚੀ, ਉਹਨਾਂ ਨੂੰ ਚੁੱਕ ਕੇ ਥਾਣੇ ਲੈ ਆਉਣਾ, ਫਿਰ ਜੇ ਉਹ ਫੜਿਆ ਗਿਆ ਬੰਦਾ ਔਰ ਉਹਦੇ ਨਾਲ ਕੀ ਹੋਣਾ ਉਹ ਮੈਂ ਬਿਆਨ ਨਹੀਂ ਕਰ ਸਕਦਾ। ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਪੁਲਿਸ ਕਸਟਡੀ 'ਚ ਆਉਂਦਿਆਂ ਹੀ ਉਹ ਜਿਹੜੀਆਂ ਨੇ ਬਿਲਕੁਲ ਚੁੱਪ ਕਰ ਜਾਂਦੀਆਂ ਸੀ। ਕੁਛ ਦੇਰ ਬਾਅਦ ਹੀ ਉਹਨਾਂ ਦੀ ਮੌਤ ਦੀ ਖਬਰ ਹੁੰਦੀ ਸੀ ਕਿ ਕਿਉਂਕਿ ਸਮਾਜ ਦੇ ਵਿੱਚ ਜੇ ਤੁਹਾਡੀ ਭੈਣ ਹੈ, ਬੱਚੀ ਹੈ, ਯੰਗ ਹੈ ਔਰ ਉਹ ਉਸ ਵਰਤਾਰੇ 'ਚੋਂ ਗੁਜ਼ਰੀ ਹੈ ਅਤੇ ਉਸ ਦਾ ਕੀ ਫਿਊਚਰ ਹੈ, ਕੌਣ ਉਹਦੇ ਨਾਲ ਵਿਆਹ ਕਰਦਾ ਹੈ, ਜਾਂ ਜੇ ਉਹ ਈਵਨ ਵਿਆਹੀ ਹੋਈ ਵੀ ਹੈ ਉਹ ਇੱਕ ਸਟਿਗਮਾ ਉਸ ਦੇ ਉੱਤੇ ਲੱਗ ਜਾਂਦਾ। ਸੋ ਅੱਜ ਵੀ ਅਸੀਂ ਇਹ ਦੁਨੀਆ 'ਚ ਦੇਖ ਰਹੇ ਹਾਂ। ਔਰ ਜਦੋਂ ਅੱਜ ਮੈਂ ਇਹ ਦੇਖਦਾ ਕਿ UN ਰਿਫਿਊਜੀ ਏਜੰਸੀ ਨੇ ਕਿਹਾ ਕਿ ਜੀ 2 ਮਿਲੀਅਨ ਜਿਹੜੇ ਨੇ ਹੁਣ ਤੱਕ ਯੂਕਰੇਨ 'ਚੋਂ ਰਿਫਿਊਜੀ ਬਣੇ ਨੇ, ਅਤੇ ਫਿਰ ਤੁਸੀਂ ਉਹਨਾਂ ਔਰਤਾਂ ਵੱਲ ਦੇਖੋ। ਅੱਜ ਹੀ ਇੱਕ ਪਿਕਚਰ ਜਿਹੜੀ ਬੜੀ ਵਾਇਰਲ ਹੋਈ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਉਹ ਜਿਹਦੇ 'ਚ ਇੱਕ ਬੀਬੀ ਜਿਹਨੇ ਆਪਣੇ ਇੱਕ ਪਾਸੇ ਛੋਟਾ ਬੱਚਾ ਚੁੱਕਿਆ ਹੋਇਆ, ਦੂਸਰੇ 'ਚ ਉਹਨੇ ਗਨ ਫੜੀ ਹੋਈ ਹੈ, ਕਿਉਂਕਿ ਉਹ ਆਪਣੀ ਧਰਤੀ ਦੀ ਗੈਰਤ ਦੇ ਲਈ, ਆਪਣੀ ਆਜ਼ਾਦੀ ਲਈ ਲੜਨਾ ਵੀ ਚਾਹੁੰਦੇ, ਪਰ ਮਾਂ ਦੇ ਤੌਰ 'ਤੇ ਉਹਦੇ ਫਰਜ਼ ਵੀ ਨੇ। ਔਰ ਅਸੀਂ ਇਸ ਸਾਰੇ ਦੇ ਚੱਲਦੇ ਹਾਂ, ਕਿਉਂਕਿ ਅੱਜ ਜਦੋਂ ਅਸੀਂ ਇਸ ਸਾਰੇ ਵਰਤਾਰੇ ਨੂੰ ਦੇਖ ਰਹੇ ਹਾਂ ਅਤੇ ਫਿਰ ਇਸ ਗੱਲ ਨੂੰ ਜਿਹੜਾ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਗੱਲ ਇਕੱਲੀ ਘਰੇਲੂ ਮਾਹੌਲ ਦੇ ਵਿੱਚ ਹੀ ਔਰਤ ਕਿਸ ਕਦਰ ਵਾਇਲੈਂਸ ਦਾ ਸ਼ਿਕਾਰ ਹੁੰਦੀ ਹੈ। ਭਾਰਤ ਜਿਹੜਾ ਅੱਜ ਦੁਨੀਆ ਦੇ ਵਿੱਚ ਦਿੱਲੀ ਕੈਪੀਟਲ, ਰੇਪ ਕੈਪੀਟਲ ਬਣਿਆ ਹੋਇਆ, ਔਰ ਤੁਹਾਨੂੰ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਕਿ ਭਾਈ ਕਿਵੇਂ ਛੋਟੀ ਉਮਰ ਦੀਆਂ ਬੱਚੀਆਂ ਵੀ ਜਿਹੜੀਆਂ ਨੇ ਉਹ ਮਰਦ ਦੀ ਹਵਸ ਦਾ ਔਰ ਇਹ ਜਿਹੜਾ ਇਸ ਕਿਸਮ ਦਾ ਪਾਗਲਪਨ ਹੈ ਉਸ ਦਾ ਉਹ ਸ਼ਿਕਾਰ ਹੁੰਦੀਆਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਸਾਡੇ ਫਰਜ਼ ਵੀ ਨੇ, ਬੇਸ਼ੱਕ ਅਸੀਂ ਸੈਲੀਬ੍ਰੇਟ ਵੀ ਕਰਦੇ ਹਾਂ ਉਸ ਅਣਖ ਨੂੰ, ਗੈਰਤ ਨੂੰ, ਔਰ ਔਰਤ ਦੇ ਜਿਹਨੂੰ ਤੁਸੀਂ ਕਿਹਾ ਕਿ ਉਸ ਦੇ ਵਿੱਚ ਜਿਵੇਂ ਧਰਤੀ ਬਹੁਤ ਕੁਛ ਇਸ ਧਰਤੀ ਦੇ ਉੱਤੇ ਅਸੀਂ ਉਸਾਰਦੇ ਹਾਂ, ਕਿੰਨੇ ਮੰਜ਼ਿਲਾਂ, ਇਮਾਰਤਾਂ, ਕੀ ਕੁਛ ਕਰਦੇ ਹਾਂ, ਪਰ ਇਹ ਧਰਤੀ ਸਹਾਰਦੀ ਜਾਂਦੀ ਹੈ। ਔਰ ਮੈਂ ਸਮਝਦਾ ਵੀ ਔਰਤ ਨੂੰ ਰੱਬ ਨੇ ਜੋ ਜਿਨ੍ਹਾਂ ਗੁਣਾਂ ਦੇ ਨਾਲ ਨਵਾਜਿਆ, ਇਹ ਰਹਿਮਤ ਹੁੰਦੀ ਹੈ ਜਿਸ ਘਰ ਦੇ ਵਿੱਚ ਬੱਚੀ ਹੈ, ਔਰਤ ਹੈ, ਉਸ ਘਰ ਦੇ ਵਿੱਚ। ਔਰ ਇਹ ਬੇਸ਼ੱਕ ਪੁਰਾਣੇ ਬਜ਼ੁਰਗ ਜਿਹੜੇ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਸੀ ਕਿ ਭਾਈ ਇਹ ਤਾਂ ਘਰ ਦੀ ਲਕਸ਼ਮੀ ਹੈ ਜਾਂ ਘਰ ਦੀ ਬਰਕਤ ਹੈ, ਮਤਲਬ ਹੀ ਇਹ ਸੀ ਕਿ ਉਹ ਜਿਹੜਾ ਸਮਾਜ ਦਾ ਵਰਤਾਰਾ ਹੈ ਨੈਗੇਸ਼ਨ ਵਾਲਾ, ਉਹਨੂੰ ਕੱਟਿਆ ਜਾਏ। ਪਰ ਬਹੁਤ ਕੁਝ ਬਦਲਿਆ ਨਹੀਂ ਹੈ ਅਨਫੋਰਚੂਨੇਟਲੀ। ਇੱਕ ਸਟੇਜ 'ਤੇ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਜਿਹੜਾ ਉਹ ਬਿਲਕੁਲ ਉਹ ਮੁੱਲ ਦਾ ਮਾਲ ਬਣਾਇਆ। ਜੇ ਅਸੀਂ ਦੁਨੀਆ ਭਰ ਦੇ ਵਿੱਚ ਉਹ ਸਾਰੇ ਅੱਡ ਸਿਵਲਾਈਜੇਸ਼ਨਸ ਵੱਲ ਦੇਖੀਏ ਤਾਂ ਫਿਰ ਉਸ ਨੂੰ ਤਵਾਇਫ ਤੱਕ ਪਹੁੰਚਾਉਣਾ, ਉਸ ਦੇ ਸਰੀਰ ਦੇ ਮੁੱਲ ਪਾਣੇ, ਇਹ ਕਿਹਨੇ ਕੀਤਾ? ਮਰਦ ਸਮਾਜ ਨੇ ਕੀਤਾ। ਪਰ ਅੱਜ ਜਿੱਥੇ ਫੈਮਿਨਿਜ਼ਮ ਦੇ ਨਾਂ ਥੱਲੇ ਲਿਬਰਟੀ ਆਈ,
ਉਹਦੇ ਥੱਲੇ ਜੇ ਤੁਸੀਂ ਅੱਜ ਦੁਨੀਆ ਦੇ ਵਿੱਚ ਸਾਰੇ ਹੀ ਜਿਹੜੇ ਨੇ ਮਿਸ ਯੂਨੀਵਰਸ ਕੰਟੈਸਟ ਤੋਂ ਲੈ ਕੇ ਤੇ ਸਾਰੇ ਬਿਊਟੀ ਕੰਟੈਸਟ ਜਾਂ ਅੱਜ ਬਿਊਟੀ ਪਾਰਲਰਸ ਔਰ ਉਸ ਨਾਲ ਜੁੜਿਆ ਹੋਇਆ ਜਾਂ ਸੋ ਕਾਲਡ ਸਾਰਾ ਦੂਸਰਾ ਵਰਤਾਰਾ ਦੇਖੋਗੇ ਤੇ ਕਈ ਵਾਰ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿ ਇੱਕ ਸਟੇਜ ਤੇ ਮਰਦ ਪ੍ਰਧਾਨ ਸਮਾਜ ਜ਼ਿੰਮੇਵਾਰ ਸੀ, ਪਰ ਅੱਜ ਐਡਵਾਂਸਮੈਂਟ ਦੇ ਨਾਂ ਥੱਲੇ ਜਾਂ ਉਸ ਸਾਰੀ ਫਰੀडम ਦੇ ਨਾਂ ਥੱਲੇ ਉਹੀ ਕੁਝ ਹੋ ਰਿਹਾ ਜੋ ਕੁਝ ਪਹਿਲਾਂ ਉਸ ਫੋਰਸ ਦੇ ਥੱਲੇ ਕੀਤਾ ਜਾਂਦਾ ਸੀ। ਸੋ ਇਸ ਗੱਲ ਨੂੰ ਵੀ ਵਿਚਾਰਨ ਦੀ ਲੋੜ ਹੈ ਕਿ ਭਾਈ ਕੁਦਰਤ ਨੇ ਜਿੱਥੇ ਮਰਦ ਨੂੰ ਉਸ ਦੇ ਗੁਣ ਦੇ ਕੇ ਭੇਜਿਆ, ਔਰ ਜੇ ਮਜ਼ਹਬਾਂ ਦੀ ਦੁਨੀਆ 'ਚ ਦੇਖੀਏ ਤੇ ਆਦਮ ਐਂਡ ਈਵ ਦੇ ਨਾਲ ਜਾ ਕੇ ਸਾਰੀ ਕਹਾਣੀ ਜੁੜ ਜਾਂਦੀ ਹੈ। ਅਸੀਂ ਉਸ ਪਾਸੇ ਵੀ ਨਹੀਂ ਜਾਵਾਂਗੇ। ਰੱਬ ਨੇ ਦੋਨਾਂ ਨੂੰ ਇੱਕ ਦੂਸਰੇ ਦੇ ਲਈ ਬਣਾਇਆ। ਇਸ ਸਮਾਜ ਦਾ ਜਿਹੜਾ ਪਸਾਰ ਹੈ, ਜਿਸ ਨੂੰ ਜਿਹੜੇ ਲੋਕ ਮਜ਼ਹਬਾਂ ਦੀ ਦੁਨੀਆ ਦੇ ਵਿੱਚ ਸੰਨਿਆਸ ਜਾਂ ਸੈਲੀਬੇਸੀ ਜਾਂ ਮੰਕ ਜਾਂ ਹਰਮਿਟ ਜਾਂ ਫਕੀਰ ਇਹ ਹੋਣਾ ਕਿ ਭਾਈ ਗ੍ਰਸਤ ਤੋਂ ਚਲੇ ਜਾਣਾ, ਔਰਤ ਨੂੰ ਨਰਕ ਦੁਆਰੀ ਮੰਨਣਾ ਜਾਂ ਉਸ ਤੋਂ ਜਿਹੜਾ ਉਹ ਵਿੱਥ ਪਾਣੀ, ਤੇ ਉਸ ਨੂੰ ਜਦੋਂ ਅਸੀਂ ਗੁਰਮਤਿ ਦੇ ਫਲਸਫੇ 'ਚ ਦੇਖਦੇ ਤੇ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਗ੍ਰਸਤਨ ਮੇ ਤੂੰ ਵੱਡੋ ਗ੍ਰਸਤੀ, ਭਾਈ ਗੁਰਦਾਸ ਜੀ, ਕਿ ਭਾਈ ਹੇ ਰੱਬ ਜੇ ਬੱਚੇ ਪੈਦਾ ਕਰਨਾ ਗ੍ਰਸਤ ਹੋਣਾ ਮਾੜਾ ਹੈ, ਫਿਰ ਸਭ ਤੋਂ ਵੱਡਾ ਗ੍ਰਸਤੀ ਤਾਂ ਤੂੰ ਹੈ, ਕਿਉਂਕਿ ਸਾਰੇ ਜੀ ਜੰਤ ਗ੍ਰਸਤ ਤੂੰ ਹੀ ਪੈਦਾ ਕੀਤਾ ਹੈ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਗੁਰਮਤਿ ਨੇ ਇਹ ਵੀ ਮੈਸੇਜ ਦਿੱਤਾ ਹੈ ਕਿ ਔਰਤ ਨਰਕ ਦੁਆਰੀ ਨਹੀਂ ਹੈ, ਔਰਤ ਦਾ ਰੁਤਬਾ ਤਾਂ ਨੈਕਸਟ ਟੂ ਗੋਡ ਹੈ, ਰੱਬ ਤੋਂ ਅੱਗੇ ਜੇ ਕੋਈ ਨਿਮਤ। ਔਰ ਮੈਂ ਈਵਨ ਇਸਲਾਮ ਦੇ ਹਵਾਲੇ ਨਾਲ ਦੇਖ ਰਿਹਾ ਸੀ ਹਜ਼ਰਤ ਸਾਹਿਬ ਦਾ ਫਰਮਾਨ ਕਿ ਜੰਨਤ ਮਾਂ ਦੇ ਪੈਰਾਂ ਵਿੱਚ ਹੈ। ਹੁਣ ਇਹ ਇੱਕ ਜਦੋਂ ਤੁਸੀਂ ਉਸ ਪਾਰਟ ਨੂੰ ਦੇਖਦੇ ਹੋ ਤੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਜਿਹਦੇ ਨੂੰ ਤੁਸੀਂ ਜਿਸ 'ਚੋਂ ਇੱਕ ਕਪਲੇਟ ਦੁਹਰਾਇਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਇਹ ਪੂਰਾ ਸ਼ਬਦ ਹੈ ਜਿਹੜਾ ਆਸਾ ਦੀ ਵਾਰ ਦੇ ਵਿੱਚ ਪੜ੍ਹਿਆ ਜਾਂਦਾ ਹੈ, ਗਾਇਆ ਜਾਂਦਾ ਹੈ। ਪੰਡ ਜੰਮੀਐ ਪੰਡ ਨਿੰਮੀਐ, ਪੰਡ ਮੰਗਣ ਵਿਆਹੋ, ਪੰਡੋ ਹੋਵੈ ਦੋਸਤੀ, ਪੰਡੋ ਚੱਲੈ ਰਾਹੋ, ਪੰਡ ਮੂਆ ਪੰਡ ਭਾਲੀਐ, ਪੰਡ ਹੋਵੈ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਜ ਨਾ ਕੋਏ, ਨਾਨਕ ਪੰਡੈ ਬਾਹਰਾ, ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਹੁਣ ਪੁਰਾਤਨ ਪੰਜਾਬੀ ਦੇ ਵਿੱਚ ਪੰਡ ਇਸਤਰੀ ਨੂੰ ਕਹਿੰਦੇ ਨੇ, ਵੋਮਨ ਦੇ ਲਈ ਸ਼ਬਦ ਹੈ ਕਿ ਵੀ ਸਾਰੀ ਕ੍ਰੀਏਸ਼ਨ, ਕਨਸੈਪਸ਼ਨ, ਪੈਦਾ ਹੋਣਾ, ਵਿਆਹ ਹੋਣਾ, ਦੁਨੀਆ ਦੇ ਵਿੱਚ ਜੀਵਨ ਸਾਥੀ ਹੋਣਾ, ਔਰ ਜਦੋਂ ਜਿਹੜਾ ਇਹ ਸਾਰਾ ਸਫ਼ਰ ਅੱਗੇ ਤੁਰਦਾ ਤੇ ਫਿਰ ਦੁਨੀਆ ਦੇ ਨਾਲ ਬੰਨਣ ਵਾਲਾ ਹੀ ਜਿਹੜਾ ਉਹ ਔਰਤ ਦਾ ਰਿਸ਼ਤਾ ਹੈ ਕਿ ਪੰਡ ਹੋਵੇ ਬੰਧਾਨ, ਤੇ ਸੋ ਕਿਉਂ ਮੰਦਾ ਆਖੀ। ਹੁਣ ਇੱਕ ਪਾਸੇ ਦੁਨੀਆ ਦੇ ਵਿੱਚ ਸੋਵਰਨ ਬਾਦਸ਼ਾਹ ਹੁੰਦੇ ਨੇ, ਬਾਦਸ਼ਾਹ ਦੇ ਹੁਕਮ, ਔਰ ਈਵਨ ਜਦੋਂ ਰਿਪਬਲਿਕ ਜਾਂ ਡੈਮੋਕ੍ਰੇਸੀਜ਼ ਵੀ ਸੋਵਰਨਿਟੀ ਹੈ ਕਿ ਵੀ ਦਾ ਪੀਪਲ, ਜਦੋਂ ਅਮਰੀਕਾ 'ਚ ਕਹਿੰਦੇ ਨੇ ਸੋਵਰਨਿਟੀ। ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੇ ਸੋਵਰਨ ਪਾਤਸ਼ਾਹ ਨੇ ਉਹ ਜਿਸ ਮਾਂ ਦੀ ਕੁੱਖ 'ਚੋਂ ਜੰਮੇ ਨੇ ਉਹ ਅਬਲਾ ਕਿਵੇਂ ਹੋ ਸਕਦੀ ਹੈ, ਕਿਉਂਕਿ ਜਿਸ ਸਮਾਜ 'ਚ ਜਿਹੜੀ ਭਾਰਤੀ ਸਮਾਜ ਸੀ ਉਹਨਾਂ ਨੇ ਔਰਤ ਦੇ ਲਈ ਲਫ਼ਜ਼ ਹੀ ਅਬਲਾ ਰੱਖਿਆ ਹੋਇਆ ਸੀ, ਅਬਲਾ, ਬਿਨਾਂ ਬਲ ਤੋਂ, ਜਿਹਦੇ ਕੋਲ ਇਹ ਤਾਕਤਹੀਨ ਹੈ, ਇਹਦੇ ਕੋਲ ਕੋਈ ਤਾਕਤ ਨਹੀਂ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਤਾਕਤਹੀਨ ਅਬਲਾ ਬਲਵਾਨ ਬਾਦਸ਼ਾਹਾਂ ਨੂੰ ਕਿਵੇਂ ਜਨਮ ਦੇ ਸਕਦੀ ਹੈ, ਇਹ ਅਬਲਾ ਨਹੀਂ ਹੈ। ਔਰ ਇਹ ਤਾਂ ਇਹਦਾ ਤਾਂ ਰੁਤਬਾ ਇਹ ਹੈ ਕਿ ਭਾਈ ਨਾਨਕ ਭੰਡਾ ਬਾਹਰਾ, ਇੱਕ ਰੱਬ ਹੈ ਜਿਹੜਾ ਕੁੱਖ 'ਚ ਨਹੀਂ ਆਉਂਦਾ ਔਰਤ ਦੀ, ਅਦਰਵਾਈਜ਼ ਸਾਰੀ ਲਾਈਫ ਔਰਤ ਦੇ ਦੁਆਲੇ ਘੁੰਮਦੀ ਹੈ। ਇਸ ਫਲਸਫੇ ਨੇ ਉਸ ਧਰਤੀ 'ਤੇ, ਫਿਰ ਜੇ ਅਸੀਂ ਸਿੱਖ ਇਤਿਹਾਸ ਦੀਆਂ ਉਹਨਾਂ ਮਹਾਨ ਮਾਤਾਵਾਂ ਨੂੰ ਯਾਦ ਕਰੀਏ ਤੇ ਫਿਰ ਮਾਤਾ ਤ੍ਰਿਪਤਾ, ਮਾਤਾ ਬੇਬੇ ਨਾਨਕੀ, ਗੁਰੂ ਨਾਨਕ ਸਾਹਿਬ ਦੀ ਭੈਣ ਜਿਹੜੀ ਉਸ ਰੂਹਾਨੀਅਤ ਨੂੰ ਪਛਾਣਦੀ ਹੈ, ਮਾਤਾ ਖੀਵੀ, ਗੁਰੂ ਅੰਗਦ ਸਾਹਿਬ ਦੇ ਮਹਿਲ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਜ਼ਿਕਰ ਹੈ ਜਦੋਂ ਇਹ ਸਵਈਆਂ ਦੇ ਵਿੱਚ ਜਿਹੜਾ ਰਾਏ ਸੱਤਾ ਤੇ ਬਲਵੰਡ, ਮਾਤਾ ਖੀਵੀ ਜੀ ਕਿ ਭਾਈ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਫਿਰ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਜੇ 22 ਮੰਜੀਆਂ ਪ੍ਰਚਾਰ ਲਈ ਸਾਰੇ ਸਾਊਥ ਏਸ਼ੀਆ 'ਚ ਸਥਾਪਿਤ ਕੀਤੀਆਂ ਤੇ ਉਹਨਾਂ 'ਚੋਂ ਕੁਛ ਮੰਜੀਆਂ ਬੀਬੀਆਂ ਨੂੰ ਦਿੱਤੀਆਂ,
ਔਰ ਈਵਨ ਕੁਝ ਕਪਲਸ ਨੂੰ ਮੱਥੋਂ ਮੁਰਾਰੀ, ਔਰ ਇਹ ਦੱਸਿਆ ਕਿ ਵੀ ਇਹ ਤਾਂ ਔਰਤ ਰੂਹਾਨੀਅਤ ਦੀ ਉਸ ਸਿਖਰ ਨੂੰ ਛੂੰਹਦੀ ਹੈ। ਔਰ ਫਿਰ ਜੇ ਅਸੀਂ ਇਸ ਸਾਰੇ ਸਫ਼ਰ 'ਤੇ ਅੱਗੇ ਤੁਰਦੇ ਜਾਈਏ ਤੇ 10ਵੇਂ ਪਾਤਸ਼ਾਹ ਜਿਨ੍ਹਾਂ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ, ਔਰ ਉਸ ਅੰਮ੍ਰਿਤ ਦਾ ਬਾਟਾ ਪਾਹੁਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਸ ਦੇ ਵਿੱਚ ਪਤਾਸੇ ਮਾਤਾ ਜੀਤੋ ਜੀ ਪਾਉਂਦੇ ਨੇ। ਹੁਣ ਇਹ ਇੱਕ ਉਹ ਅਮਲ ਹੈ ਕਿ ਭਾਈ ਜ਼ਿੰਦਗੀ ਦੀ ਮਿਠਾਸ ਇਹ ਇੱਕ ਸਿਰਫ ਸਿੰਬੋਲਿਜ਼ਮ ਨਹੀਂ ਹੈ ਜਾਂ ਇੱਕ ਕਿਰਿਆ ਨਹੀਂ ਹੈ, ਇਹ ਉਹ ਮਿਠਾਸ ਦਾ ਮਤਲਬ ਹੀ ਇਹ ਹੈ ਕਿ ਔਰਤ ਜ਼ਿੰਦਗੀ ਦੇ ਅੰਦਰ, ਔਰ ਤੁਸੀਂ ਦੇਖੋ ਕਈ ਵਾਰ ਮੈਂ ਤਾਂ ਪਰਿਵਾਰਾਂ 'ਚ ਦੇਖਦਾ ਜਿੱਥੇ ਸਿਰਫ ਮੁੰਡੇ ਹੀ ਹੁੰਦੇ ਨੇ, ਉਹਨਾਂ ਬੱਚਿਆਂ ਦੀ ਤਰਬੀਅਤ ਦੇ ਵਿੱਚ ਇੱਕ ਆਪਣੀ ਕਿਸਮ ਦੀ ਕੁਰਖਤਾ ਹੁੰਦੀ ਹੈ, ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਬਈ ਹੈ। ਜਿਨ੍ਹਾਂ ਘਰਾਂ 'ਚ ਬੱਚੀ ਹੈ, ਬੱਚੀ ਤੁਹਾਨੂੰ ਅਦਬ ਵੀ ਸਿਖਾਉਂਦੀ ਹੈ, ਉਹ ਜਿੱਥੇ ਭਰਾਵਾਂ ਦੇ ਨਾਲ ਇੱਕ ਪਿਆਰ ਦੀ ਲਾਈਨ ਹੁੰਦੀ ਹੈ ਉੱਥੇ ਮੈਂ ਸਮਝਦਾ ਵੀ ਉਹਨਾਂ ਦੇ ਅਥਰੇਪਨ ਨੂੰ ਵੀ ਉਹ ਘਟਾਉਂਦੀ ਹੈ। ਔਰ ਜ਼ਾਹਰ ਹੈ ਵੀ ਭਰਾ ਉਹਨਾਂ ਦੀ ਬੱਚੀਆਂ ਦੀ ਸਟਰੈਂਥ ਨੇ। ਲੇਕਿਨ ਇਹ ਇੱਕ ਇਹਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਇਹ ਦੇਖਿਆ ਕਿ ਭਾਈ ਇਹ ਇਕੱਲਾ ਇਹੀ ਨਹੀਂ, ਜੇ ਇੱਕ ਪਾਸੇ ਸਿੰਘ ਦਾ ਲਕਬ ਦੇ ਕੇ ਅੰਮ੍ਰਿਤ ਦੀ ਦਾਤ ਬਖਸ਼ੀ, ਜਿਸ ਦਾ ਮਤਲਬ ਸੋਵਰਨ ਹੈ, ਰਾਇਲ ਹੈ, ਫੀਅਰਲੈਸ ਲਾਈਕ ਏ ਲਾਇਨ ਹੈ, ਉੱਥੇ ਔਰਤਾਂ ਦੇ ਲਈ ਫਿਰ ਜਨਮ ਤੋਂ ਕਿ ਭਾਈ ਦਾ ਨੋਮਨਕਲੇਚਰ ਕੌਰ ਸ਼ਹਿਜ਼ਾਦਾ, ਅਸੀਂ ਸ਼ਹਿਜ਼ਾਦੀ ਕਹਿੰਦੇ ਕਿ ਭਾਈ ਇਹ ਮੇਰੀਆਂ ਸ਼ਹਿਜ਼ਾਦੀਆਂ ਨੇ। ਔਰ ਫਿਰ ਉਸ ਧਰਤੀ ਉਹੀ 5 ਕਕਾਰ, ਉਹੀ ਕਿਰਪਾਨ ਗਾਤਰੇ ਪਾਈ। ਹੁਣ ਜਿਹਦੇ ਕੋਲ ਵੈਪਨ ਹੈ ਉਹ ਤਾਂ ਅਬਲਾ ਹੋ ਨਹੀਂ ਸਕਦਾ। ਹੁਣ ਉਹਨੂੰ ਰਾਖੀ ਬਣਾਉਣ ਦੀ ਲੋੜ ਨਹੀਂ ਸੀ, ਰੱਖੜੀ ਬਣਾਉਣ ਦੀ, ਕਿ ਉਹਦੀ ਰੱਖਿਆ ਉਹਦੇ ਭਰਾ ਨੇ ਕਰਨੀ ਹੈ ਜਾਂ ਕਿਸੇ ਹੋਰ ਕਸ਼ਤਰੀਆ ਨੇ ਕਰਨੀ ਹੈ। ਉਹਦੇ ਹੱਥ 'ਚ ਲੋਹੇ ਦਾ ਕੜਾ ਸੀ, ਉਹਦੇ ਗਾਤਰੇ ਕਿਰਪਾਨ ਸੀ, ਉਹ ਘੋੜ ਸਵਾਰੀ ਕਰਦੀ ਸੀ, ਉਹ ਜੰਗ ਦੇ ਮੈਦਾਨ 'ਚ ਲਲਕਾਰਦੀ ਸੀ। ਔਰ ਇਹੀ ਜਿਹੜਾ ਕਰੈਕਟਰ, ਇਹ ਵੱਖਰੀ ਗੱਲ ਹੈ ਕਿ ਅੱਜ ਸਾਡਾ ਸਫ਼ਰ ਕਿੱਥੋਂ ਨਿਕਲ ਕੇ ਕਿੱਥੇ ਪਹੁੰਚ ਗਿਆ, ਔਰ ਇਹ ਸਾਨੂੰ ਇਸ ਗੱਲ ਨੂੰ ਦੇਖਣਾ ਪਏਗਾ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਮੈਂ ਸਮਝਦਾ ਵੀ ਅਸੀਂ ਜਿੱਥੇ ਅਜੋਕੇ ਸੰਘਰਸ਼ ਦੇ ਵਿੱਚ, ਖਾਲਿਸਤਾਨ ਦੇ ਸੰਘਰਸ਼ 'ਚ ਬੀਬੀਆਂ ਦਾ ਬਹੁਤ ਵੱਡਾ ਸਿੰਘਣੀਆਂ ਦਾ ਯੋਗਦਾਨ ਰਿਹਾ। ਕੁਝ ਕਪਲ ਨੇ, ਮੈਂ ਕਦੇ ਉਹਨਾਂ ਦਾ ਵੇਰਵਾ ਡਿਸਕਸ ਕਰਾਂਗਾ, ਜਿੱਥੇ ਸਿੰਘ ਔਰ ਸਿੰਘਣੀ ਦੋਨੋਂ ਹੀ ਜੂਝਦੇ ਹੋਏ ਸ਼ਹੀਦ ਹੋਏ ਨੇ, ਜਿਨ੍ਹਾਂ ਹਾਲਾਤਾਂ 'ਚ ਉਹਨਾਂ ਨੇ ਆਨੰਦ ਕਾਰਜ ਕੀਤੇ, ਉਹਨਾਂ ਆਪਣੇ ਸਿੰਘਾਂ ਦੇ ਨਾਲ, ਔਰ ਕਿਹਾ ਕਿ ਭਾਈ ਅਸੀਂ ਵੀ ਇਸ ਫੀਲਡ 'ਚ ਆਉਣਾ। ਔਰ ਨਾਲ ਦੀ ਨਾਲ ਅਸੀਂ ਦੁਨੀਆ ਭਰ ਦੇ ਵਿੱਚ ਉਹ ਮਾਤਾਵਾਂ, ਉਹ ਬੀਬੀਆਂ ਜਿਹੜੀਆਂ ਕਾਰਖਾਨਿਆਂ 'ਚ ਕੰਮ ਕਰਦੀਆਂ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇ, ਜਿਹੜੀ ਮਾਤਾ ਘਰ ਦੇ ਵਿੱਚ ਸਭ ਤੋਂ ਪਹਿਲਾਂ ਜਾਗਦੀ ਹੈ ਅਤੇ ਸਭ ਤੋਂ ਬਾਅਦ 'ਚ ਸੌਂਦੀ ਹੈ, ਤਾਂ ਕਿ ਉਹ ਘਰ ਦੇ ਹਰ ਜੀਅ ਨੂੰ ਟਾਈਮ ਸਿਰ ਬ੍ਰੇਕਫਾਸਟ, ਲੰਚ, ਡਿਨਰ ਪ੍ਰੋਵਾਈਡ ਕਰ ਸਕੇ, ਜਿਹੜੀ ਇੰਨਾ ਕੁਛ ਝੱਲ ਕੇ ਵੀ ਉਹਨਾਂ ਹੀ ਆਪਣੇ ਬੱਚਿਆਂ ਦਾ ਸੁੱਖ ਮੰਗਦੀ ਹੈ। ਔਰ ਉਹੀ ਪਤਨੀਆਂ, ਵਾਈਵਸ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਨੇ ਨਾਲ ਕਦਮ ਮਿਲਾ ਕੇ ਆਪਣੇ ਹਸਬੈਂਡਸ ਦੇ ਨਾਲ ਹਰ ਦੁੱਖ ਸੁੱਖ ਦੀਆਂ ਸ਼ਰੀਕ ਹੁੰਦੀਆਂ ਨੇ, ਉਹਨਾਂ ਸਾਰਿਆਂ ਨੂੰ ਵੀ, ਔਰ ਉਹ ਸਾਰੀਆਂ ਹੀ ਮਾਤਾਵਾਂ ਜੋ ਖੇਤਾਂ ਦੇ ਵਿੱਚ ਸਾਡੀਆਂ ਬੀਬੀਆਂ ਕੰਮ ਕਰਦੀਆਂ ਨੇ, ਉਹਨਾਂ ਸਾਰਿਆਂ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ। ਔਰ ਇਹ ਸਾਡਾ ਪ੍ਰਣ ਹੋਣਾ ਚਾਹੀਦਾ। ਮੈਂ ਸਮਝਦਾ ਕਿ ਅਸੀਂ ਜਿਹੜੀ ਇਹ ਰੱਬ ਦੀ ਇੱਕ ਖੂਬਸੂਰਤ ਕ੍ਰੀਏਸ਼ਨ ਹੈ, ਔਰਤ ਦੇ ਵਿੱਚ ਰੱਬ ਨੇ ਬਹੁਤ ਸਾਰਾ ਉਹ ਭਰਿਆ ਜਿਹੜਾ ਜੋ ਕੁਛ ਉਹਦੇ ਆਪਣੇ ਆਪੇ 'ਚ ਹੈ। ਔਰ ਇਹੀ ਕਾਰਨ ਹੈ, ਮੈਂ ਬਹੁਤ ਵਾਰ ਦੇਖਦਾ ਇੱਕ ਸ਼ਬਦ ਜਦੋਂ ਗੁਰਬਾਣੀ ਦਾ ਪੜ੍ਹਦਾ ਕਿ ਭਗਤ ਜਨ ਨੇ ਕਹਿੰਦੇ ਨੇ ਕਿ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਇਹ ਰੱਬ ਨੂੰ ਕਹਿ ਰਹੇ ਨੇ ਕਿ ਬੱਚਾ ਜਿੰਨੇ ਵੀ ਅਪਰਾਧ ਕਰੇ, ਗੁਨਾਹ ਕਰੇ, ਮਾਂ ਨੇ ਕਦੇ ਹਿਸਾਬ ਰੱਖਿਆ? ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋਂ ਹੇ ਰੱਬਾ ਤੂੰ ਮੇਰੀ ਮਾਂ ਵਰਗਾ ਕਿਉਂ ਨਹੀਂ ਬਣ ਜਾਂਦਾ? ਜੇ ਉਹਨੇ ਮੇਰੇ ਗੁਨਾਹ ਨੂੰ ਕਦੇ ਯਾਦ ਨਹੀਂ ਰੱਖਿਆ ਤਾਂ ਤੂੰ ਕਾਹਨੂੰ ਹਿਸਾਬ ਲੈ ਕੇ ਬੈਠੇ? ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮੇਰੇ ਤੂੰ ਗੁਨਾਹ ਕਿਉਂ ਨਹੀਂ ਮੁਆਫ ਕਰਦਾ ਜਿਹੜੇ ਮੇਰੀ ਮਾਂ ਨੇ ਰਜਿਸਟਰ ਹੀ ਨਹੀਂ ਕੀਤੇ ਹੋਏ? ਸੋ ਇਸ ਤੋਂ ਵੱਡੀ ਹੋਰ ਕੀ ਟ੍ਰਿਬਿਊਟ ਹੋ ਸਕਦੀ ਹੈ? ਔਰ ਅਸੀਂ ਅੱਜ ਦਾ ਇਹ ਦਿਨ ਤੁਹਾਡੇ ਨਾਲ ਕਰਦੇ ਹਾਂ, ਇੰਟਰਨੈਸ਼ਨਲ ਵਿਮਨਸ ਡੇ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ।
ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।